ਬਿਸਮਿਲ੍ਲਾਹਿਰ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਕਿਸੇ ਵੀ ਸਮਾਜ ਦੀ ਤਰੱਕੀ ਉਹਦੇ ਇਜਤਮਾਹੀ ਰੁਝਾਨਾਤ ਤੋਂ ਜਨਮ ਲੈਂਦੀ ਹੈ। ਤੁਹਾਡੇ ਆਉਣ ਵਾਲੇ ਵੇਲੇ ਨੇ ਤੁਹਾਨੂੰ ਕਿਸ ਮੰਜ਼ਿਲ ਉੱਤੇ ਲੈ ਕੇ ਜਾਣਾ ਹੈ, ਜਾਂ ਫਿਰ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਦਾ ਮੁਸਤਕਬਲ ਕੀ ਹੋਣਾ ਹੈ, ਤੁਸੀਂ ਬੜੀ ਆਸਾਨੀ ਨਾਲ ਇਹ ਗਵੇੜ ਲਾ ਸਕਦੇ ਹੋ। ਮਤਲਬ ਕਿ ਅਸੀਂ ਜੇਕਰ ਅੱਜ ਦੇ ਸ਼ੀਸ਼ੇ ਵਿੱਚ ਆਉਣ ਵਾਲਾ ਕੱਲ੍ਹ ਵੇਖਣਾ ਹੈ ਤੇ ਆਪਣੀ ਨੌਜਵਾਨ ਨਸਲ ਦੇ ਰੁਝਾਨਾਤ ਦਾ ਤਜਜ਼ੀਆ ਕਰ ਲਈਏ, ਮੁਸਤਕਬਲ ਕਰੀਬ ਤੇ ਬਾਈਦ ਸਾਡੇ ਸਾਹਮਣੇ ਖੁੱਲੀ ਕਿਤਾਬ ਵਾਂਗੂ ਆ ਜਾਏਗਾ। ਸਾਡੇ ਅੱਜ ਦੇ ਮੁੰਡੇ ਕੁੜੀਆਂ ਸਾਡਾ ਮੁਸਤਕਬਲ ਕਰੀਬ ਤੇ ਇਹਨਾਂ ਦਾ ਅਸਰ ਲੈਣ ਵਾਲੀ ਉਹ ਨਸਲ ਜਿਹੜੀ ਹਾਲੇ ਆਉਣੀ ਹੈ ਉਹ ਮੁਸਤਕਬਲ ਬਾਈਦ ਹੈ। ਮਤਲਬ ਕਿ ਜੋ ਅਸੀਂ ਬੀਜਾਂਗੇ ਉਹੀ ਕੱਲ੍ਹ ਉੱਗੇਗਾ, ਤੇ ਜਿਸ ਪਨੀਰੀ ਨੂੰ ਸਾਡੀ ਅਗਲੀ ਨਸਲ ਆਪਣੇ ਵਿਚਾਰਾਂ ਦਾ ਪਾਣੀ ਦੇਵੇਗੀ, ਉਹੀ ਅਗਲੇ ਵੇਲੇ ਵਿੱਚ ਫੈਸਲਾ ਕਰੇਗੀ ਕਿ ਉਹਨੇ ਸਾਡੇ ਨਾਲ ਕਿੰਨੀ ਕੁ ਜੁੜਤ ਰੱਖੀ ਹੈ। ਮੈਂ ਨਵੀਂ ਨਸਲ ਨਾਲ ਹਮੇਸ਼ਾ ਪਿਆਰ ਕੀਤਾ ਹੈ, ਖਾਸ ਕਰ ਉਹ ਕੁੜੀਆਂ ਜਿਹੜੀਆਂ ਕਿਤਾਬ ਅਤੇ ਇਲਮ ਨਾਲ ਜੁੜ ਕੇ ਆਪਣੇ ਮਾਪਿਆਂ ਦੀਆਂ ਜ਼ਿੰਮੇਦਾਰੀਆਂ ਵੰਡਣ ਦੇ ਨਾਲ ਨਾਲ ਪੂਰਾ ਇਨਸਾਨ ਬਣ ਕੇ ਸਮਾਜ ਨੂੰ ਅੱਗੇ ਵਧਾਉਣ ਵਿੱਚ ਆਪਣਾ ਕਿਰਦਾਰ ਅਦਾ ਕਰਦੀਆਂ ਨੇ। ਮੈਨੂੰ ਉਹ ਧੀਆਂ ਹਮੇਸ਼ਾ ਆਪਣਾ ਮਾਣ ਨਜ਼ਰ ਆਉਂਦੀਆਂ ਨੇ, ਜਿਹੜੀਆਂ ਪੜ੍ਹ ਲਿਖ ਕੇ ਘਰ ਬੈਠਣ ਦੀ ਥਾਵੇਂ ਸਮਾਜ ਦੀ ਬਿਹਤਰੀ ਲਈ ਕਿਰਦਾਰ ਅਦਾ ਕਰਦੀਆਂ ਨੇ। ਇਹਨਾਂ ਦੇ ਨਾਲ ਨਾਲ ਉਹ ਮੁੰਡੇ ਜਿਹੜੇ ਲੜਕਪਣੇ ਤੋਂ ਜਵਾਨੀ ਵੱਲ ਸਫ਼ਰ ਕਰਦੇ ਨੇ ਅਤੇ ਹਯਾਤੀ ਦੀ ਚਸ ਦੇ ਨਾਲ ਨਾਲ ਜ਼ਿੰਮੇਦਾਰੀਆਂ ਦਾ ਭਾਰ ਵੀ ਚੁੱਕਦੇ ਨੇ, ਮੈਨੂੰ ਉਹਨਾਂ ਨਾਲ ਖਾਸ ਪਿਆਰ ਹੈ। ਮੈਨੂੰ ਅਜਿਹੇ ਬੱਚੇ ਉਮੀਦ ਦੇ ਉਹ ਜੋਰੂ ਲੱਗਦੇ ਨੇ ਜਿਨ੍ਹਾਂ ਦੀ ਮੌਜੂਦਗੀ ਹਨੇਰੇ ਦਾ ਅਹਿਸਾਸ ਨਹੀਂ ਹੋਣ ਦਿੰਦੀ। ਮੈਂ ਇਸ ਨਵੀਂ ਨਸਲ ਤੋਂ ਕਦੀ ਵੀ ਦੂਰ ਨਹੀਂ ਰਿਹਾ। ਇਹ ਨਾਲ ਜੁੜ ਕੇ ਗੱਲਬਾਤ ਕਰਕੇ ਹਮੇਸ਼ਾ ਇਹ ਕੋਸ਼ਿਸ਼ ਕੀਤੀ ਕਿ ਆਪਣੀਆਂ ਆਉਣ ਵਾਲੀਆਂ ਨਸਲਾਂ ਦਾ ਮੁਸਤਕਬਲ ਵੇਖਾਂ। ਇਹ ਸਾਰੇ ਖੇਡ ਤਮਾਸ਼ੇ ਰਾਹੀਂ ਉਮੀਦਾਂ ਦੇ ਤਾਰਿਆਂ ਮੈਨੂੰ ਹਮੇਸ਼ਾ ਸੁਪਨਿਆਂ ਦੀ ਰੋਸ਼ਨ ਤਾਬੀਰਾਂ ਦਿੱਤੀਆਂ, ਜਾਂ ਫਿਰ ਖੋਰੇ ਮੈਂ ਵੇਖਣਾ ਹੀ ਇਹ ਚਾਹੁੰਦਾ ਸਾਂ। ਅਤੇ ਕਦੀ ਕਦੀ ਤਾਂ ਬੜੀਆਂ ਹੀ ਕਠੋਰ ਸੱਚਾਈਆਂ ਮੇਰੇ ਸਾਹਮਣੇ ਆਣ ਖਲੋਤੀਆਂ ਅਤੇ ਮੇਰੀਆਂ ਅੱਖਾਂ ਵਿੱਚ ਡਰ ਭਰ ਕੇ ਆਖਿਆ ਕਿ ਆਉਣ ਵਾਲਾ ਵੇਲਾ ਏਡਾ ਹੀ ਚੰਗਾ ਨਹੀਂ ਜਿੱਦਾਂ ਤੂੰ ਸੋਚੀ ਬੈਠਾ। ਇਹਨਾਂ ਕਠੋਰ ਸੱਚਾਈਆਂ ਨੇ ਮੇਰੀਆਂ ਆਸਾਂ ਅਤੇ ਉਮੀਦਾਂ ਨੂੰ ਹਮੇਸ਼ਾ ਅਜਿਹਾ ਕਮਲੇ ਅਤੇ ਝੱਲੇ ਇਨਸਾਨ ਦਾ ਸੁਪਨਾ ਆਖਿਆ, ਜਿਹੜਾ ਮੁਸਬਤ ਸੋਚਾਂ ਦਾ ਕੈਦੀ ਹੈ। ਮੈਨੂੰ ਅਹਿਸਾਸ ਦਵਾਇਆ ਕਿ ਮੈਂ ਜਿਹੜੇ ਖਿਆਲ ਸੋਚਦਾ ਹਾਂ ਦੁਨੀਆ ਏਡੀ ਵੀ ਚੰਗੀ ਸ਼ੈ ਨਹੀਂ ਕਿ ਇਸ ਦੇ ਸਾਰੇ ਸੁਝੇ ਸੱਚ ਹੋ ਜਾਣ। ਮੈਨੂੰ ਬਾਰ-ਬਾਰ ਅਹਿਸਾਸ ਦਵਾਇਆ ਕਿ ਮੈਂ ਜਿਵੇਂ ਹਕੀਕਤਾਂ ਤੋਂ ਨਸਲ ਵਾਲਾ ਇਨਸਾਨ ਹਾਂ, ਜਿਹੜਾ ਚਾਹ ਕੇ ਵੀ ਉਹਨਾਂ ਹਕੀਕਤਾਂ ਦਾ ਸਾਹਮਣਾ ਨਹੀਂ ਕਰਨਾ ਚਾਹੁੰਦਾ ਜਿਹੜੀਆਂ ਸਾਹਮਣੇ ਖਲੋਤੀਆਂ ਆਪਣੇ ਹੋਣ ਦਾ ਸਬੂਤ ਨੇ। ਇਹ ਕਠੋਰ ਸੱਚਾਈਆਂ ਮੈਨੂੰ ਜਿੰਨੀਆਂ ਮਰਜ਼ੀ ਦਲੀਲਾਂ ਦੇਣ, ਹਾਦਸੇ ਦੇ ਸਾਹਮਣੇ ਬਣ ਕੇ ਸਾਹਮਣੇ ਆ ਕੇ ਮੈਨੂੰ ਕਾਇਲ ਕਰਨ ਦੀ ਕੋਸ਼ਿਸ਼ ਕਰਨ, ਮੈਂ ਆਪਣੇ ਆਪ ਨੂੰ ਉਸ ਫਕੀਰੀ ਸਿਲਸਿਲੇ ਤੋਂ ਵੱਖ ਨਹੀਂ ਰੱਖ ਸਕਦਾ ਜਿਹੜਾ ਆਪਣੇ ਖਿਆਲ ਰਾਹੀਂ ਭੱਬਲ ਵਿੱਚੋਂ ਚਿੰਗਾਰੀ ਲੱਭ ਲੈਂਦਾ ਹੈ। ਮੈਂ ਅੱਖਾਂ ਮੀਟ ਕੇ ਉਹੀ ਵੇਖਣ ਦਾ ਕਾਇਲ ਹਾਂ ਜੋ ਮੈਂ ਵੇਖਣਾ ਚਾਹੁੰਦਾ ਹਾਂ। ਮਾਯੂਸੀ 'ਚੋਂ ਉਮੀਦਾਂ ਲੱਭਣ ਦੇ ਇਸ ਖੇਡ 'ਚ ਕਦੀ ਕਦੀ ਮਾਯੂਸੀ ਵੀ ਹੁੰਦੀ ਹੈ ਅਤੇ ਕਦੀ ਆਸ ਦਾ ਅਜਿਹਾ ਦੀਵਾ ਬਲਦਾ ਹੈ ਕਿ ਕਈ ਦਿਨਾਂ ਦੀ ਥਕਨ ਲੱਥ ਜਾਂਦੀ ਹੈ। ਇਹਨਾਂ ਉਮੀਦਾਂ ਵਿੱਚੋਂ ਇੱਕ ਉਮੀਦ ਪਿਛਲੇ ਦਿਨੀ ਕੁਝ ਨੌਜਵਾਨਾਂ ਨਾਲ ਮੁਲਾਕਾਤ ਦੀ ਸੀ, ਜਿਹਦਾ ਆਰ ਨਵੇਕਲੇ ਰੰਗ ਦੇ ਪੰਜਾਬੀ ਲਿਖਾਰੀ ਜ਼ਾਹਿਦ ਹਸਨ ਹੋਰਾਂ ਕੀਤਾ ਸੀ। ਮੈਂ ਅਤੇ ਪੰਜਾਬੀ ਤਹਿਰੀਕ ਦੇ ਮੋਢੀ ਇਲਿਆਸ ਘੁੰਮਣ ਹੋਰੀ ਲਮਜ਼ ਯੂਨੀਵਰਸਿਟੀ ਦੇ ਪੰਜਾਬੀ ਪੜ੍ਹਾਉਣ ਨਾਲ ਗੱਲਬਾਤ ਕਰਨੀ ਸੀ। ਪਹਿਲੀ ਗੱਲ ਤਾਂ ਇਹ ਕਿ ਲਮਜ਼ ਯੂਨੀਵਰਸਿਟੀ ਜਿਹਦੇ ਬਾਰੇ ਆਮ ਤਾਸਰ ਇਹੋ ਹੀ ਹੈ ਕਿ ਇੱਥੇ ਪੜ੍ਹਨ ਵਾਲੇ ਮੁੰਡੇ ਕੁੜੀਆਂ ਉਸ ਕਲਾਸ ਨਾਲ ਤਾਲ ਰੱਖਦੇ ਨੇ ਜਿਨ੍ਹਾਂ ਦੀ ਆਪਣੀ ਮਿੱਟੀ ਤੋਂ ਵੱਧ ਜੁੜਤ ਮਗਰਬ ਰਹੀਤਲ ਨਾਲ ਹੈ। ਅਸੀਂ ਬੀਕਨ ਹਾਊਸ ਜਾਂ ਕਈ ਅਦਾਰਿਆਂ ਦਾ ਮਜ਼ਾਜ ਵੇਚ ਚੁੱਕੇ ਹਾਂ ਜਿਨ੍ਹਾਂ ਪੰਜਾਬੀ ਬੋਲੀ ਨਾਲ ਨਫ਼ਰਤ ਦਾ ਇਜ਼ਹਾਰ ਆਪਣੀ ਪਾਲਿਸੀ ਦਾ ਹਿੱਸਾ ਬਣਾ ਕੇ ਬਾਕਾਇਦਾ ਨੋਟੀਫਿਕੇਸ਼ਨਾਂ ਰਾਹੀਂ ਕੀਤਾ। ਸੱਚੀ ਦੱਸਾਂ ਤਾਂ ਸਾਡੇ ਵਿਚਾਰ ਲਮਜ਼ ਬਾਰੇ ਵੀ ਅਜਿਹੇ ਹੀ ਸਨ ਕਿ ਉੱਚੇ ਤਬਕੇ ਦੇ ਬਾਲਾਂ ਦਾ ਇਦਾਰਾ ਹੈ ਜਿੱਥੇ ਅੰਗਰੇਜ਼ੀ ਤਾਲੀਮ ਤੋਂ ਵੱਧ ਅੰਗਰੇਜ਼ੀ ਰਹਿਤਲ ਦੇ ਰੰਗ ਹੋਣਗੇ। ਅਜਿਹਾ ਮਾਹੌਲ ਜਿੱਥੇ ਪੰਜਾਬੀ ਕੀ ਉਰਦੂ ਦੀ ਬੋਲੀ ਵਿੱਚ ਗੱਲ ਕਰਨਾ ਵੀ ਅਹਿਸਾਸੇ ਕਮਤਰੀ ਕਹਾਉਂਦਾ ਹੋਵੇਗਾ। ਇਸ ਖਿਆਲ ਨੂੰ ਜ਼ਾਹਿਦ ਹਸਨ ਦੀ ਇਸ ਇਦਾਰੇ ਨਾਲ ਜੁੜਤ ਨੇ ਹਮੇਸ਼ਾ ਚੈਲੰਜ ਕੀਤਾ ਕਿ ਹਰ ਕੋਈ ਵਜ੍ਹਾ ਤਾਂ ਹੈ ਜੋ ਅਜਿਹਾ ਕਮਿਟਡ ਪੰਜਾਬੀ ਇਸ ਇਦਾਰੇ ਦੀਆਂ ਤਾਰੀਫਾਂ ਕਰਦਾ ਨਹੀਂ ਥੱਕਦਾ। ਉਹ ਜਦ ਵੀ ਗੱਲ ਕਰਦਾ ਹੈ ਉਹਦੇ ਵਿੱਚ ਲਮਜ਼ ਜਾਂ ਮਾਡਰਨ ਇਦਾਰੇ ਦੀ ਤਾਰੀਫ ਪੰਜਾਬੀ ਨਾਲ ਜੁੜੀ ਹੁੰਦੀ ਹੈ। ਖੈਰ, ਗੱਲ ਆਈ ਗਈ ਹੁੰਦੀ ਰਹੀ ਅਤੇ ਅਖੀਰ ਪਿਛਲੇ ਦਿਨੀ ਜ਼ਾਹਿਦ ਵੱਲੋਂ ਇਹ ਦਾਅਵਤ ਮਿਲੀ ਕਿ ਯੂਨੀਵਰਸਿਟੀ ਦੇ ਪੰਜਾਬੀ ਪੜ੍ਹਿਆਰ ਤੁਹਾਡੇ ਤੇ ਇਲਿਆਸ ਘੁੰਮਣ ਹੋਰਾਂ ਨਾਲ ਮੁਕਾਲਮਾ ਕਰਨਾ ਚਾਹੁੰਦੇ ਨੇ। ਮੇਰੇ ਲਈ ਬੜੀ ਹੈਰਤ ਦਾ ਮੁਕਾਮ ਸੀ ਕਿ ਅੱਜ ਦੀ ਨਵੀਂ ਨਸਲ ਜਿਹੜੀ ਅਦਬ ਜਾਂ ਫਲਸਫੇ ਦੀਆਂ ਸ਼ੈਵਾਂ ਤੋਂ ਉਂਝ ਹੀ ਦੂਰ ਹੋ ਰਹੀ ਹੈ, ਉਹ ਸਾਡੇ ਨਾਲ ਮਤਲਬ ਉਹਨਾਂ ਲੋਕਾਂ ਨਾਲ ਜਿਨ੍ਹਾਂ ਦੇ ਹੱਥੀ 'ਚੋਂ ਪੰਜਾਬ ਦੇ ਪਿੰਡ ਕੱਢ ਦਈਏ ਅਤੇ ਕੁਝ ਵੀ ਨਹੀਂ ਬਚਦਾ, ਕੀ ਮੁਕਾਲਮਾ ਕਰਨਾ ਚਾਹੁੰਦੀ ਹੈ। ਅਸੀਂ ਲਮਜ਼ ਆਪਣੇ ਵਿਚਾਰ ਸਾਂਝੇ ਕਰਨ ਲਈ ਪੰਜਾਬੀ ਪੜ੍ਹਿਆਰਾਂ ਦੇ ਸਾਹਮਣੇ ਬੈਠੇ ਅਤੇ ਇਹਨਾਂ ਮੁੰਡੇ ਕੁੜੀਆਂ ਨੂੰ ਵੇਖ ਕੇ ਇੱਕ ਲੰਮੇ ਲਈ ਵੀ ਇੰਝ ਨਹੀਂ ਲੱਗਾ ਕਿ ਕੋਈ ਓਪਰੇ ਲੋਕ ਨੇ। ਜ਼ਰਾ ਮਹਿਸੂਸ ਨਹੀਂ ਹੋਇਆ ਕਿ ਇਹਨਾਂ ਬਾਲਾਂ ਕਦੀ ਪਿੰਡਾਂ ਥਾਵਾਂ ਦੇ ਜਿਉਂਦੇ ਜਾਗਦੇ ਮੇਲੇ ਨਹੀਂ ਵੇਖੇ ਹੋਣੇ।
ਇੰਝ ਹੀ ਲੱਗਾ ਜਿਵੇਂ ਜ਼ੈਦ ਹਸਨ ਵਾਂਗੂ ਇਹ ਬੱਚੇ ਵੀ ਸਾਡੀ ਮਿੱਟੀ ਦੇ ਉਹ ਆਸ਼ਿਕ ਨੇ ਜਿਨ੍ਹਾਂ ਮੀਆਂ ਮੁਹੰਮਦ ਬਖਸ਼ ਨਾਲ ਗੱਲਬਾਤ ਕੀਤੀ ਹੈ ਤੇ ਸੁਲਤਾਨ ਬਾਹੂ ਦੀ ਤਸੱਵੁਫ ਵਾਲੀ ਬੈਠਕ ਵਿੱਚ ਹੂ ਦੀਆਂ ਜ਼ਰਬਾਂ ਲਾ ਕੇ ਆਪਣੀ ਰੂਹ ਨੂੰ ਤਸੱਵੁਫ ਦੇ ਠੰਡੇ ਤੇ ਮਿੱਠੇ ਚਸ਼ਮੇ ਨਾਲ ਸਰਾਬ ਕੀਤਾ ਹੋਵੇ। ਮੈਂ ਤੇ ਇਲਿਆਸ ਘੁੰਮਣ ਜਾਂਦੇ ਵੇਲੇ ਦੇ ਉਹ ਕਿਰਦਾਰ ਹਾਂ ਜਿਹੜੇ ਆਪਣਾ ਆਪਣਾ ਰੋਲ ਪੂਰਾ ਕਰ ਚੁੱਕੇ, ਜਿਨ੍ਹਾਂ ਆਪਣੀ ਆਜ਼ਾਦੀ ਦਾ ਵੱਡਾ ਹਿੱਸਾ ਜੀ ਲਿਆ, ਕਈ ਕਲਾਈਮੈਕਸ ਵੇਖੇ, ਕਈ ਵਾਰੀ ਡਿੱਗੇ ਤੇ ਉਸ ਤੋਂ ਕਿੰਨੀ ਵਾਰੀ ਵੱਧ ਉੱਠ ਖਲੋਤੇ। ਅਸੀਂ ਪੰਜਾਬੀ ਬੋਲੀ ਦੀ ਉਹ ਖਾਦ ਹਾਂ ਜਿਹੜੀ ਆਪਣਾ ਆਪ ਮਿੱਟੀ ਦੀ ਨਜ਼ਰ ਕਰਕੇ ਨਵੀਂ ਨਸਲ ਦੇ ਪੂਰਨ ਦੀ ਉਮੀਦ ਕਰਦੀ ਹੈ। ਅਸੀਂ ਦੋਵਾਂ ਆਪਣੀ ਆਜ਼ਾਦੀ ਦੇ ਘੱਟੋ ਘੱਟ 50-50 ਵਰੇ ਉਸ ਨਵੀਂ ਫਸਲ ਦੇ ਪੁੱਗਣ ਦੀ ਉਡੀਕ ਕੀਤੀ ਜਿਹਨੇ ਸਾਡੀ ਮਿਹਨਤ ਦਾ ਮੁੱਲ ਤਾਰਨਾ ਸੀ। ਆਪਣੀ ਪੂਰੀ ਆਜ਼ਾਦੀ ਹੰਢਾ ਕੇ ਇਹ ਨਤੀਜਾ ਕੱਢਿਆ ਕਿ ਪੰਜਾਬੀ ਬੋਲੀ ਹੋਵੇ ਜਾਂ ਰਈਤਲ, ਇਹ ਉਦੋਂ ਹੀ ਅਗਾਂਹ ਵਧੇਗੀ ਜਦ ਉਤਲੀ ਕਲਾਸ ਇਹਨੂੰ ਇਖਤਿਆਰ ਕਰਕੇ ਇਹਦੇ ਉੱਤੇ ਮਾਣ ਕਰੇਗੀ। ਜਦ ਸਾਡੇ ਉਤਲੇ ਤਬਕੇ ਦੇ ਤਾਲੀਮੀ ਇਦਾਰੇ ਪੰਜਾਬੀ ਬੋਲੀ ਉੱਤੇ ਮਾਣ ਕਰਦੇ ਆ ਆਪਣੀ ਅਗਲੀ ਨਸਲ ਨੂੰ ਬੁੱਲੇ ਤੇ ਵਾਰਸ ਤੋਂ ਜਾਣੂ ਬਣਾਉਣਗੇ। ਜਦ ਸਾਡਾ ਸੂਫੀ ਸਾਡਾ ਹੀਰੋ ਬਣੇਗਾ ਤੇ ਸਾਡੀ ਅਲੀਟ ਦੀ ਨੁਮਾਇੰਦਗੀ ਕਰਨ ਵਾਲੇ ਇਦਾਰੇ ਇਹ ਸਮਝਣ ਲੱਗ ਪੈਣਗੇ ਕਿ ਪੰਜਾਬੀ ਉਹਨਾਂ ਦੀ ਪਛਾਣ ਹੈ। ਜ਼ਾਹਿਦ ਹਸਨ ਨੇ ਲੰਘੇ ਵੇਲੇ ਨੂੰ ਆਉਣ ਵਾਲੇ ਵੇਲੇ ਦੇ ਸਾਹਮਣੇ ਬਿਠਾ ਦਿੱਤਾ ਸੀ। ਮੈਂ ਆਪਣੇ ਫਿਊਚਰ ਨਾਲ ਗੱਲਬਾਤ ਕਰ ਰਿਹਾ ਸਾਂ ਤੇ ਉਹਨਾਂ ਦੀ ਸੁਣ ਵੀ ਰਿਹਾ ਸਾਂ। ਰੱਬ ਜਾਣਦਾ ਏ ਇੰਨੀ ਖੁਸ਼ੀ ਪਹਿਲਾਂ ਕਦੇ ਨਹੀਂ ਹੋਈ ਜਿੰਨੀ ਲਮਜ਼ ਦੇ ਇਹਨਾਂ ਪੜਿਆਰਾਂ ਦੇ ਪੰਜਾਬੀ ਬੋਲੀ ਤੇ ਰਿਤਲ ਬਾਰੇ ਵਿਚਾਰ ਜਾਣ ਕੇ ਹੋਈ। ਮੈਂ ਇਹਨਾਂ ਬਾਲਾਂ ਨਾਲ ਬਹੁਤ ਗੱਲਾਂ ਕਰਨੀਆਂ ਚਾਹੁੰਦਾ ਸਾਂ। ਦਿਲ ਕਰਦਾ ਸੀ ਕਿ ਆਪਣੀ ਆਜ਼ਾਦੀ ਦੇ ਬੀਤੇ ਇੱਕ ਇੱਕ ਪਲ ਉੱਤੇ ਵੱਜੀ ਗੰਢ ਖੋਲ੍ਹ ਕੇ ਇਹਨਾਂ ਮੁੰਡਿਆਂ ਕੁੜੀਆਂ ਅੱਗੇ ਰੱਖਾਂ ਤੇ ਆਖਾਂ, ਬੱਚਿਓ ਤੁਸੀਂ ਉਸ ਖਾਬ ਦੀ ਤਾਬੀਰ ਹੋ ਜਿਹੜਾ ਬੁੱਲੇ ਤੋਂ ਲੈ ਕੇ ਮੇਰੇ ਤੇ ਇਲਿਆਸ ਘੁੰਮਣ ਜਿਹਾ ਹਰ ਫਕੀਰ ਨੇ ਵੇਖਿਆ ਹੈ। ਤੁਸੀਂ ਉਸ ਦੀਵੇ ਦੀ ਜਗਦੀ ਲੋਹ ਹੋ ਜਿਹਦਾ ਚਾਨਣ ਸਾਡੀ ਮਾਂ ਬੋਲੀ ਦੇ ਰਾਹਾਂ 'ਚੋਂ ਅਹਿਸਾਸੇ ਕਮਤਰੀ ਦੇ ਸਾਰੇ ਹਨੇਰੇ ਮੁਕਾ ਦੇਵੇਗਾ। ਤੁਸੀਂ ਉਹ ਮਾਣ ਹੋ ਜਿਹੜਾ ਪੰਜਾਬ ਦੀ ਪੱਗ ਦੇ ਸ਼ਿਮਲੇ ਨੂੰ ਹਮੇਸ਼ਾ ਉੱਚਾ ਰੱਖੇਗਾ। ਜਿਉਂਦੇ ਵਸਦੇ ਰਹੋ ਸੰਗੀਓ। ਅਖੀਰ ਤੇ ਸਲਾਮ ਪੇਸ਼ ਕਰਦਾ ਹਾਂ ਉਸ ਇਦਾਰੇ ਨੂੰ ਜਿਹਨੇ ਬੁੱਲੇ ਸ਼ਾਹ ਦੀ ਧਰਤੀ ਉੱਤੇ ਕਾਇਮ ਹੋਣ ਦਾ ਹੱਕ ਅਦਾ ਕੀਤਾ ਹੈ। ਹਰ ਉਸ ਬੰਦੇ ਨੂੰ ਲੱਖ ਸਲਾਮਾਂ ਜਿਹੜਾ ਪੰਜਾਬੀ ਸੇਵਾ ਲਈ ਦਿਨ ਰਾਤ ਇੱਕ ਕਰ ਰਿਹਾ ਹੈ। ਇਜਾਜ਼ਤ ਦਿਓ, ਰੱਬ ਰੱਖੇ।